ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਤੇ ਖਾਸ ਘਟਨਾਵਾਂ ਦੇ ਬਾਰੇ। ਮੇਰੇ ਨਾਲ ਇਹਨਾਂ ਘਟਨਾਵਾਂ ਤੇ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਅੱਜ ਜੂਨ ਦੀ 19 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪੰਜਾਬੀ ਰੇਡੀਓ USA ਦੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32-33 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਲੈ ਸਕਦੇ ਹੋ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਰੋਤਿਆਂ ਨੂੰ ਪਤਾ ਵੀ ਜੂਨਟੀਨਥ ਦੀ ਸੈਲੀਬ੍ਰੇਸ਼ਨ ਆ, ਖਾਸ ਕਰਕੇ ਜੋ ਕਾਲੇ ਮੂਲ ਦੇ ਲੋਕ ਹੈਗੇ ਆ, ਜਿਨ੍ਹਾਂ ਨੂੰ ਸਲੇਵਰੀ ਤੋਂ ਆਜ਼ਾਦੀ ਮਿਲੀ ਸੀ ਅੱਜ ਦੇ ਦਿਨ, ਉਹਨਾਂ ਦੇ ਸੰਬੰਧ ਦੇ ਵਿੱਚ ਇਹ ਜੋ ਫੈਸਟੀਵਲ ਆ ਉਹ ਮਨਾਇਆ ਜਾਂਦਾ ਆ USA ਦੇ ਵਿੱਚ। ਤੇ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਇੱਕ ਛੁੱਟੀ ਵੀ ਜੋ ਫੈਡਰਲ ਹੌਲੀਡੇ ਆ ਉਸ ਨੂੰ ਗਿਣਿਆ ਜਾਂਦਾ ਹੈ। ਸੋ ਅੱਜ ਮਿਲਵਾਕੀ ਦੇ ਵਿੱਚ ਜੂਨਟੀਨਥ ਦੀ ਸੈਲੀਬ੍ਰੇਸ਼ਨ ਚੱਲ ਰਹੀ ਸੀ, ਜਿਸ ਟਾਈਮ ਦੇ ਉੱਤੇ ਗੋਲੀਆਂ ਚੱਲ ਗਈਆਂ ਤੇ 5 ਜਣੇ ਫੱਟੜ ਹੋ ਗਏ। ਹਜੇ ਤੱਕ ਕਿਸੇ ਦੀ ਡੈਥ ਦੀ ਕਨਫਰਮੇਸ਼ਨ ਨਹੀਂ ਆਈ ਲੱਕਲੀ, ਪਰ ਕੁਝ ਲੋਕ ਜੋ ਆ ਉਹ ਸੀਰੀਅਸਲੀ ਹਰਟ ਹੋਏ ਹੈਗੇ ਆ। ਇਹ ਸਾਰਾ ਕੁਝ ਗ੍ਰੇਟਰ ਫਿਲਡੈਲਫੀਆ ਚਰਚ ਆਫ ਗॉड, ਇਹ ਜੋ 2947 ਨਾਰਥ ਮਾਰਟਨ ਲੂਥਰ ਕਿੰਗ ਜੂਨੀਅਰ ਡਰਾਈਵ ਦੇ ਉੱਤੇ ਹੈਗਾ, ਉੱਥੇ ਇਹ ਸਾਰਾ ਕੁਝ ਵਾਪਰਿਆ। ਕਿਸੇ ਨੇ ਫੇਸਬੁੱਕ ਦੇ ਉੱਤੇ ਇਹਦੀ ਜਿਹੜੀ ਆ ਲਾਈਵ ਵੀਡੀਓ ਵੀ ਪੋਸਟ ਕਰ ਦਿੱਤੀ, ਜੋ ਉੱਥੇ ਬਾਈਸਟੈਂਡਰ ਸੀ ਖੜਾ ਸੀਗਾ। ਇਹ ਇੰਟਰਸੈਕਸ਼ਨ ਜੋ ਵੈਸਟ ਲੋਕਸ ਸਟਰੀਟ ਆ, ਉੱਥੇ 4:21 ਦੇ ਉੱਤੇ ਪੁਲਿਸ ਨੂੰ ਕਾਲ ਕੀਤੀ ਗਈ। ਮਿਲਵਾਕੀ ਦੀ ਫਾਇਰ ਡਿਪਾਰਟਮੈਂਟ ਦੇ ਮਲਟੀਪਲ ਰਿਸਪੌਂਸ ਟੀਮ ਉੱਥੇ ਪਹੁੰਚੀ ਤੇ ਜੋ ਫੱਟੜ ਹੋਏ ਸੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਪਤਾ ਚੱਲਿਆ ਵੀ ਇੱਕ ਲੇਡੀ ਤੋਂ ਇਹ ਫਾਈਟ ਸ਼ੁਰੂ ਹੋਈ ਸੀ, ਦੋ ਵਿਮੈਨ ਦੇ ਵਿੱਚ ਆਪਸ ਦੇ ਵਿੱਚ ਸੀ, ਤੇ ਬਾਅਦ ਦੇ ਵਿੱਚ ਇੱਕ ਜਣੇ ਨੇ ਗੋਲੀਆਂ ਚਲਾਤੀਆਂ ਤੇ ਕਈ ਜਣੇ ਜੋ ਆ ਉਹ ਫੱਟੜ ਹੋ ਗਏ। ਹਾਂਜੀ ਬਿਲਕੁਲ, ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਜਸ਼ਨਾਂ ਦੇ ਵਿੱਚ ਇੱਕਦਮ ਗੋਲੀਆਂ ਚੱਲੀਆਂ ਨੇ ਤੇ 5 ਜਣੇ ਜਿਹੜੇ ਨੇ, ਜਿਵੇਂ ਹਰਜੋਤ ਸਿੰਘ ਨੇ ਦੱਸਿਆ, ਉਹ ਜ਼ਖਮੀ ਨੇ। ਤੇ ਆਪਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਰੁਖ ਕਰਦੇ ਹਾਂ ਮਿਨੀਪੋਲਿਸ ਦਾ। ਇੱਥੇ ਸਾਊਥ ਮਿਨੀਪੋਲਿਸ ਦੇ ਇੱਕ ਇਲਾਕੇ ਦੇ ਵਿੱਚ 5 ਔਰਤਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਇੱਕ ਸੜਕ ਹਾਦਸੇ ਦੇ ਵਿੱਚ। ਇਹ 5 ਜਣੀਆਂ ਜਿਹੜੀਆਂ ਨੇ ਉਹ ਇੱਕ ਦੋਸਤ ਦੇ ਵਿਆਹ ਦੇ ਲਈ ਤਿਆਰੀਆਂ ਜਿਹੜੀਆਂ ਉਹ ਕਰ ਰਹੀਆਂ ਸੀਗੀਆਂ ਤੇ ਇਹਨਾਂ ਦੇ ਇੱਕ ਕਾਰ ਨੂੰ ਜਿਹੜਾ ਹਿੱਟ ਕੀਤਾ ਇੱਕ ਬੜੇ ਤੇਜ਼ ਰਫ਼ਤਾਰ ਵਹੀਕਲ ਨੇ, ਤੇ ਉਸ ਤੋਂ ਬਾਅਦ ਇਹ ਜਿਹੜੀ ਕਾਰ ਦੇ ਵਿੱਚ ਸਵਾਰ ਸਨ ਤਾਂ ਉਹਦੇ ਵਿੱਚ ਇਹਨਾਂ ਦੀ ਮੌਤ ਹੋ ਗਈ। ਮਿਨੀਪੋਲਿਸ ਪੁਲਿਸ ਚੀਫ ਨੇ ਬ੍ਰਾਇਨ ਓਹਾਰਾ ਤੇ ਉਹਨਾਂ ਨੇ ਦੱਸਿਆ ਕਿ ਇੱਕ ਸਪੀਡਿੰਗ ਡਰਾਈਵਰ ਜਿਹੜਾ ਸੀਗਾ ਉਹਨੇ ਇੰਟਰਸਟੇਟ ਦੇ ਉੱਤੇ ਤਕਰੀਬਨ 10:15 ਤੇ ਇੱਕ ਕਾਰ ਨੂੰ ਜਿਹੜੀ ਆ ਉਹ ਟੱਕਰ ਮਾਰੀ ਤੇ ਇਸ ਕਾਰ ਦੇ ਵਿੱਚ ਸਵਾਰ ਇਹ 5 ਜਣੀਆਂ ਜਿਹੜੀਆਂ ਉਹ ਮੌਕੇ ਤੇ ਹੀ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਿਆ। ਜਿਹੜੀਆਂ ਇਹ ਵਿਕਟਮਸ ਨੇ ਇਸ ਸੜਕ ਹਾਦਸੇ ਦੀਆਂ, ਉਹਨਾਂ ਦੇ ਜਿਹੜੇ ਨਾਮ ਦੱਸੇ ਗਏ ਨੇ ਸਬਰੀਨ ਅਲੀ, ਸਰਹਾ ਕੇਸੇਡੇ, ਸਲਮਾ ਅਬਦੀਗਿਰੀ, ਸਗਲ ਹੇਰਸੀ ਐਂਡ ਸਿਹਾਮ ਐਡਮ। ਇਹ ਜਿਹੜੀਆਂ ਨੇ 5 ਜਣੀਆਂ ਇਸ ਹਾਦਸੇ ਦਾ ਬੁਰੀ ਤਰ੍ਹਾਂ ਦੇ ਨਾਲ ਸ਼ਿਕਾਰ ਹੋ ਗਈਆਂ। ਇੱਕ ਫੰਡ ਰੇਜ਼ਰ ਜਿਹੜਾ ਇਹਨਾਂ ਦੀ ਫੈਮਲੀਜ਼ ਨੇ ਹੁਣ ਦਿੱਤਾ ਇਹਨਾਂ ਵਾਸਤੇ, ਸਾਰੀਆਂ ਵਾਸਤੇ, ਤਾਂ ਜੋ ਇਹਨਾਂ ਦੀ ਜਿਹੜੀਆਂ ਰਸਮਾਂ ਨੇ ਉਹ ਕੀਤੀਆਂ ਜਾਣ। ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਭੇਜਿਆ ਸੀਗਾ ਸਾਰੀਆਂ ਜਣੀਆਂ ਨੂੰ ਇੱਕ ਦੋਸਤ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਤੇ ਉਹਦੀਆਂ ਤਿਆਰੀਆਂ ਕਰਨ ਵਾਸਤੇ, ਪਰ ਇੱਕ ਤੇਜ਼ ਰਫ਼ਤਾਰ ਵਹੀਕਲ ਨੇ ਜਿਹੜਾ ਇਹਨਾਂ ਦੀ ਕਾਰ ਨੂੰ ਟੱਕਰ ਮਾਰੀ ਤੇ ਇਹਨਾਂ 5 ਜਣੀਆਂ ਦੀ ਜਿਹੜੀ ਆ ਉਹ ਮੌਤ ਹੋ ਗਈ। ਹਾਲੇ ਇਸ ਜਿਹੜਾ ਸੜਕ ਹਾਦਸਾ, ਭਿਆਨਕ ਸੜਕ ਹਾਦਸਾ, ਇਹਦੇ ਬਾਰੇ ਪੁਲਿਸ ਨੇ ਹੋਰ ਜਿਹੜੀਆਂ ਜਾਣਕਾਰੀਆਂ ਨੇ ਉਹ ਰਿਲੀਜ਼ ਨਹੀਂ ਕੀਤੀਆਂ ਜੀ। ਇੱਕ ਸਬਮਰੀਨ ਐਕਸਪੀਡੀਸ਼ਨ ਟ੍ਰਿਪ ਦੇ ਉੱਤੇ ਸੀਗੀ
ਟਾਈਟੈਨਿਕ ਦਾ ਜੋ ਰੈਕ ਮਿਸਿੰਗ ਹੈਗਾ ਉਹਨੂੰ ਸਰਚ ਕਰਨ ਦੇ ਲਈ, ਤੇ 5 ਉਹਦੇ ਉੱਤੇ ਇਸ ਸਬਮਰੀਨ ਦੇ ਉੱਤੇ ਸੀ ਜਿਨ੍ਹਾਂ ਦੀ ਜੋ ਮਿਸਿੰਗ ਹੈਗੇ ਆ, ਹਜੇ ਤੱਕ ਉਹਨਾਂ ਦੀ ਡੈਥ ਜੋ ਨਹੀਂ ਕਨਫਰਮ ਕੀਤੀ ਗਈ। ਟਾਈਟੈਨਿਕ ਦੇ ਲੈਫਟੀਨੈਂਟ ਜਾਰਡਨ ਹਾਰਟ ਜੋ US ਕੋਸਟ ਗਾਰਡ ਦੇ ਨੂੰ ਬਿਲੋਂਗ ਕਰਦੇ ਆ ਬੋਸਟਨ ਏਰੀਏ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਵੀ ਅਸੀਂ ਸਰਚ ਤੇ ਰੈਸਕਿਊ ਆਪਰੇਸ਼ਨ ਕਰ ਰਹੇ ਹੈਗੇ ਆ ਇਹਨਾਂ ਲੋਕਾਂ ਦਾ ਨਿਊ ਫਾਊਂਡਲੈਂਡ ਵਾਲਾ ਏਰੀਏ ਦੇ ਵਿੱਚ। ਅੱਜ ਸ਼ਾਮੀ ਉਹਨਾਂ ਨੇ ਐਡਮਾਇਰਲ ਜੋ ਜੌਨ ਮੈਗਰ ਆ ਉਹਨਾਂ ਨੇ ਕਾਨਫਰੰਸ ਕੀਤੀ ਤੇ ਕਨਫਰਮ ਕਰਤਾ ਵੀ 5 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਇਹ ਕੋਸਟ ਗਾਰਡ ਆਫੀਸ਼ੀਅਲਸ ਨੇ ਜੋ ਆਇਡੈਂਟੀਫਾਈ ਕੀਤਾ ਵੀ ਐਜ਼ ਐਨ ਆਪਰੇਟਰ ਜੋ ਉਹਨਾਂ ਦਾ ਮਿਸ਼ਨ ਉਹਦੇ ਵਿੱਚ 4 ਮਿਸ਼ਨ ਦੇ ਸਪੈਸ਼ਲਿਸਟ ਸੀਗੇ, ਉਹਨਾਂ ਤੋਂ ਕੰਟੈਕਟ ਲਾਸ ਹੋ ਗਿਆ ਤੇ ਬਾਅਦ ਦੇ ਵਿੱਚ ਉਹ ਪਤਾ ਨਹੀਂ ਚੱਲ ਸਕਿਆ। ਓਸ਼ਨ ਗੇਟ ਐਕਸਪੀਡੀਸ਼ਨ ਇਹ ਕੰਪਨੀ ਆ ਜੋ ਮੈਨਡ ਸਬਮਰੀਨਸ ਜੋ ਸਬਮਰਸੀਬਲਸ ਆ ਉਹ ਡੂੰਘੇ ਸਮੁੰਦਰ ਦੇ ਵਿੱਚ ਭੇਜਦੀ ਹੈਗੀ ਆ। ਪਰ ਇਹ ਜੋ ਆ US ਕੋਸਟ ਗਾਰਡ ਨੇ ਕਿਹਾ C-130 ਕ੍ਰਿਊ ਜੋ 900 ਮੀਲ ਆਫ ਕੇਪ ਕੌਡ ਹੈਗਾ ਆ ਉਸ ਏਰੀਏ ਦੇ ਵਿੱਚ ਇਹਨਾਂ ਨੂੰ ਸਰਚ ਕਰ ਰਹੇ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਮੋਡੈਸਟੋ ਦਾ। ਮੋਡੈਸਟੋ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੂੰ ਇੱਕ ਮਿਨੀ ਵੈਨ ਨੇ ਟੱਕਰ ਮਾਰ ਦਿੱਤੀ ਹੈ, ਜਿਸ ਕਰਕੇ ਇਸ ਮੋਟਰਸਾਈਕਲ ਸਵਾਰ ਦੀ ਜਿਹੜੀ ਹੈ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਜਿਹੜਾ ਉਹ ਸਿਸਕ ਰੋਡ ਤੇ ਕੌਨੈਂਟ ਜਿਹੜਾ ਐਵੀਨਿਊ ਆ ਉੱਥੇ ਵਾਪਰਿਆ, ਉਹਦੇ ਇੰਟਰਸੈਕਸ਼ਨ ਤੇ ਵਾਪਰਿਆ। ਜਿਹੜੇ ਇਸ ਮਸਲੇ ਦੇ ਨਾਲ ਜੁੜੇ ਇਨਵੈਸਟੀਗੇਟਰਸ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਮੋਟਰਸਾਈਕਲ ਸਵਾਰ ਆ ਉਹ ਨਾਰਥ ਬਾਉਂਡ ਵਾਲਿਓ ਜਿਹੜਾ ਇਲਾਕੇ ਤੋਂ ਆ ਰਿਹਾ ਸੀਗਾ, ਤੇ ਉਹ ਜਦੋਂ ਸਿਸਕ ਰੋਡ ਦੇ ਉੱਤੇ ਆਇਆ ਤਾਂ ਉਦੋਂ ਮਿਨੀ ਵੈਨ ਨੇ ਜਿਹੜੀ ਕਿ ਇਸ ਇੰਟਰਸੈਕਸ਼ਨ ਦੇ ਵਿੱਚ ਐਂਟਰ ਹੋਣ ਜਾ ਰਹੀ ਸੀ ਕਨੈਂਟ ਐਵੀਨਿਊ ਵਾਲੇ ਪਾਸਿਓਂ, ਤਾਂ ਉਹਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਦੋਂ ਇਹ ਸੜਕ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਇਹ ਮੋਡੈਸਟੋ ਦਾ ਹੀ ਰਹਿਣ ਵਾਲਾ ਦੱਸਿਆ ਗਿਆ ਜਿਹੜਾ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ, ਤਾਂ ਉਹਨੂੰ ਬੜੀ ਕਾਹਲ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਹਨੂੰ ਜਿਹੜਾ ਡੈਡ ਡਿਕਲੇਅਰ ਕਰ ਦਿੱਤਾ। ਤੇ ਇਹ ਮੋਡੈਸਟੋ ਦਾ ਰਹਿਣ ਵਾਲਾ, ਜਦਕਿ ਮਿਨੀ ਵੈਨ ਦੇ ਚਾਲਕ ਬਾਰੇ ਹਾਲੇ ਪੁਲਿਸ ਨੇ ਕੋਈ ਵੀ ਜਿਹੜੀ ਜਾਣਕਾਰੀ ਉਹ ਰਿਲੀਜ਼ ਨਹੀਂ ਕੀਤੀ, ਪਰ ਦੱਸਦੇ ਆ ਕਿ ਇਹ ਮੋਡੈਸਟੋ ਦਾ ਰਹਿਣ ਵਾਲਾ, ਪਰ ਇਹਦਾ ਨਾਮ ਕੀ ਹੈ ਤੇ ਇਹ ਕਿੱਧਰ ਨੂੰ ਜਾ ਰਿਹਾ ਸੀਗਾ, ਇਹਦੀ ਮੰਜ਼ਿਲ ਕੀ ਸੀ, ਜਾਂ ਇਹ ਕਿਸ ਮੰਤਵ ਦੇ ਨਾਲ ਇੱਧਰ ਨੂੰ ਆ ਰਿਹਾ ਸੀਗਾ, ਉਹ ਹਜੇ ਪੁਲਿਸ ਨੇ ਜਿਹੜਾ ਉਹ ਰਿਲੀਜ਼ ਨਹੀਂ ਕੀਤਾ। ਪਰ ਨਾਲ ਹੀ ਜਿਹੜਾ ਪੁਲਿਸ ਨੇ ਇਸ ਹਾਦਸੇ ਦੇ ਜੇ ਕੋਈ ਚਸ਼ਮਦੀਦ ਹੈ ਜਾਂ ਫੁਟੇਜ ਜਿਹੜੀ ਆਲੇ ਦੁਆਲੇ ਦੇ ਇਲਾਕਿਆਂ ਦੀ ਆ ਉਹ ਖੰਗਾਲੀ ਜਾ ਰਹੀ ਹੈ। ਮੰਨਿਆ ਇਹੀ ਜਾ ਰਿਹਾ, ਜਿਹੜੇ ਇਨਵੈਸਟੀਗੇਟਰਸ ਨੇ ਉਹ ਇਹੀ ਮੰਨ ਕੇ ਚੱਲ ਰਹੇ ਨੇ ਕਿ ਮੋਟਰਸਾਈਕਲ ਸਵਾਰ ਜਦੋਂ ਸਿਸਕ ਰੋਡ ਦੇ ਉੱਤੋਂ ਆ ਰਿਹਾ ਸੀਗਾ, ਤਾਂ ਜਦੋਂ ਮਿਨੀ ਵੈਨ ਜਿਹੜੀ ਹੈ ਉਹ ਕਨੈਕਟ ਐਵੀਨਿਊ ਵਾਲੇ ਪਾਸਿਓਂ ਜਦੋਂ ਇੰਟਰਸੈਕਸ਼ਨ ਦੇ ਉੱਤੇ ਐਂਟਰ ਹੁੰਦੀ ਹੈ ਤਾਂ ਉਸ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਹਾਦਸੇ ਨੇ ਇਹਦੀ ਜਾਨ ਲੈ ਲਈ। ਜੀ ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਲਗਭਗ ਇੱਕ ਬੰਦੇ ਨੇ 38 ਦੇ ਕਰੀਬ ATM ਵੱਖ-ਵੱਖ ਸਟੋਰਾਂ ਤੋਂ ਚੋਰੀ ਕੀਤੇ ਹੈਗੇ ਆ। ਜੀ ਕਹਿੰਦੇ ਉਹ ਆਪਣਾ ਪਿਕਅਪ ਵਰਤਦਾ ਸੀ, ਡੋਰ ਤੋੜ ਕੇ ਪਿਕਅਪ ਦੇ ਪਿੱਛੇ ਰੱਸਾ ਬੰਨ੍ਹ ਕੇ ATM ਨੂੰ ਪੁੱਲ ਕਰ ਲੈਂਦਾ ਸੀ। ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਆਫਿਸ ਕੋਲਸਕੀ ਨੇ ਦੱਸਿਆ ਆ ਵੀ ਫੋਰਡ ਰੇਂਜਰ ਪਿਕਅਪ ਇਹ ਯੂਜ਼ ਕੀਤਾ ਜਾਂਦਾ ਸੀ ਇਸ ਸਾਰੇ ਕਾਸੇ ਦੇ ਵਿੱਚ। 29 ATM ਚੋਰੀ ਕਰਨ ਤੋਂ ਬਾਅਦ, ਜਿਹਦੇ ਵਿੱਚ ਕਹਿੰਦੇ ਆ ਵੀ $6,000 ਤੋਂ ਵੱਧ ਸੀਗਾ ਉਹਦੇ ਕੋਲ ਜਿਸ ਟਾਈਮ ਦੇ ਉੱਤੇ ਅਰੈਸਟ ਕੀਤਾ ਸੀ, ਪਰ ਕਈ ATM ਦੇ ਵਿੱਚ ਤਾਂ ਬਹੁਤ ਜ਼ਿਆਦਾ ਪੈਸੇ ਹੁੰਦੇ ਹੈਗੇ ਆ। ਸੋ ਉਸ ਨੂੰ ਅਰੈਸਟ ਕਰ ਲਿਆ ਗਿਆ ਆ। ਔਰੇਂਜ, ਰਿਵਰਸਾਈਡ, ਸੈਨ ਬਰਡੀਨੋ, ਸੈਨ ਡੀਗੋ ਕਾਉਂਟੀ, ਇਹਨਾਂ ਸਾਰਿਆਂ ਦੇ ਉੱਤੇ ਉਸਨੇ ਇਹ ਜਿਹੜੀਆਂ ਆ ਚੋਰੀਆਂ ਕੀਤੀਆਂ ਸੀਗੀਆਂ। ਜਨਵਰੀ 15 ਨੂੰ ਉਹਨਾਂ ਨੇ ਰਿਵਰਸਾਈਡ ਕਾਉਂਟੀ ਤੇ ਸਿਟੀ ਆਫ ਪੈਰਿਸ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ। ਜੋ ਬਿਜ਼ਨਸ ਓਨਰਸ ਆ ਉਹਨਾਂ ਨੇ ਬਹੁਤ ਵਾਰ ਪੁਲਿਸ ਨੂੰ ਦੱਸਿਆ ਵੀ ਅਸੀਂ ਰੌਬ ਹੋਏ ਹੈਗੇ ਆ, ਸਾਡੇ ATM ਚੋਰੀ ਹੋ ਗਏ ਹੈਗੇ ਆ। ਸੋ ਜਿਹੜੇ ਮੈਂ ਪਹਿਲਾਂ ਸ਼ਹਿਰ ਦੱਸੇ ਆ ਇਹਨਾਂ ਤੋਂ ਬਿਨਾਂ ਮੁਰੀਏਟਾ, ਮੈਨੀਫੀ, ਮਰੀਨੋ ਵੈਲੀ, ਜਰੂਪਾ ਵੈਲੀ, ਨਾਰਕੋ, ਇਹਨਾਂ ਏਰੀਆ ਦੇ ਵਿੱਚ ਵੀ ਜੋ ATM ਆ ਉਹ ਚੋਰੀ ਹੋਏ ਹੈਗੇ ਆ। ਸੋ ਸਰਵੇਲੈਂਸ ਵੀਡੀਓ ਇਸ ਕੋਲੋਸਕੀ ਦੀ ਕਾਰ ਦੀ ਤੇ ਉਸ ਦੀ ਤੇ ਲਾਇਸੈਂਸ ਪਲੇਟ ਦੀ ਫੋਟੋ ਖਿੱਚਣ ਦੇ ਵਿੱਚ ਕਾਮਯਾਬ ਹੋਇਆ, ਜਿਸ ਤੋਂ ਰਿਵਰਸਾਈਡ ਦੀ ਪੁਲਿਸ ਨੇ ਉਸ ਨੂੰ ਅਰੈਸਟ ਕੀਤਾ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ, ਗੱਲ ਕਰੀਏ ਫ੍ਰੈਜ਼ਨੋ ਸਟੇਟ ਦੀ। ਤਾਂ ਇਹਦੇ ਵਿੱਚ ਹੁਣ ਇੱਕ ਨਵੀਂ ਖਬਰ ਖਾਸ ਕਰਕੇ ਜਿਹੜੇ ਘੋੜ ਸਵਾਰੀ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਹੈ, ਵਿਦਿਆਰਥੀਆਂ ਦੇ ਲਈ।
ਹੁਣ ਜਿਹੜੇ ਇਹ ਫ੍ਰੈਜ਼ਨੋ ਸਟੇਟ ਦੇ ਵਿੱਚ, ਫ੍ਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਵੀ ਸਟੂਡੈਂਟ ਹਾਰਸ ਰਾਈਡਿੰਗ ਦੇ ਸ਼ੌਕੀਨ ਨੇ ਹਾਰਸ ਦੇ, ਤਾਂ ਉਹ ਹੁਣ ਉਹਨਾਂ ਦੇ ਲਈ ਜਿਹੜਾ ਇੱਕ ਸਮੈਸਟਰ ਲਿਆਂਦਾ ਗਿਆ। ਇਹਨੂੰ ਪਹਿਲੀ ਵਾਰ ਫਸਟ ਟਾਈਮ ਜਿਹੜਾ ਉਹ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਇਹਦੇ ਵਿੱਚ ਜਿਹੜਾ ਚਾਂਸ ਦਿੱਤਾ ਜਾਊਗਾ, ਜਿਹੜਾ ਵੀ ਬੰਦਾ ਜਿਹੜਾ ਮਾਫ਼ ਕਰਨਾ, ਬੰਦਾ ਨਹੀਂ, ਜਿਹੜਾ ਸਟੂਡੈਂਟ ਘੋੜਸਵਾਰੀ ਸਿੱਖਣ ਦਾ ਚਾਹਵਾਨ ਹੈ, ਉਹਨੂੰ ਚਾਂਸ ਦਿੱਤਾ ਜਾਊਗਾ ਤੇ ਇਸ ਸਮੈਸਟਰ ਦੇ ਵਿੱਚ ਜਿਹੜਾ ਉਹਨੂੰ ਘੋੜਸਵਾਰੀ ਸਿਖਾਈ ਜਾਊਗੀ। ਇੱਕ ਕੁੜੀ ਦੇ ਹਵਾਲੇ ਦੇ ਨਾਲ ਜਿਹੜੀ ਸਟੋਰੀ ਆ, ਉਹ ਇੱਕ ਅਖਬਾਰ ਨੇ ਜਿਹੜਾ ਛਾਇਆ ਕੀਤੀ ਹੈ। ਉਹਦਾ ਨਾਮ ਦੱਸਿਆ ਗਿਆ ਸਟੂਡੈਂਟ ਜੈਕੀ ਲਾਓ, ਤੇ ਉਹ ਘੋੜਸਵਾਰੀ ਦੀ ਬੜੀ ਸ਼ੌਕੀਨ ਹੈ ਤੇ ਉਹ ਕਹਿੰਦੀ ਕਿ ਮੈਂ ਬੜੀ ਐਕਸਾਈਟਡ ਹਾਂ ਕਿ ਮੈਨੂੰ ਪਹਿਲੀ ਵਾਰ ਆਪਦੀ ਕਲਾਸ ਦੇ ਵਿੱਚੋਂ ਇਹਦੀ ਜਿਹੜੀ ਜਾਣਕਾਰੀ ਉਹ ਮਿਲੂਗੀ। ਤੇ ਹੁਣ ਉਹ 5 ਸਾਲਾਂ ਦੀ ਹੈ ਤੇ ਹੁਣੇ ਕਹਿੰਦੀ ਮੈਂ ਘੋੜਸਵਾਰੀ ਕਰਦੀ ਤਾਂ ਹਾਂ, ਪਰ ਜੇਕਰ ਮੈਨੂੰ ਇਹ ਸਿਖਾਈ ਜਾਊਗੀ ਸਕੂਲ ਦੇ ਵਿੱਚ ਤਾਂ ਮੈਨੂੰ ਬਹੁਤ ਚੰਗਾ ਲੱਗੂਗਾ। ਤਾਂ ਹੁਣ ਜਿਹੜਾ ਉਹ ਇੱਕ ਸਮੈਸਟਰ ਦੇ ਵਿੱਚ ਉਹਨੂੰ ਜਿਹੜਾ ਮੌਕਾ ਮਿਲੂਗਾ ਤੇ ਉਹ ਸਿਖਾਊਗੀ ਵੀ ਨਾਲ, ਤੇ ਉਹਨੂੰ ਉਹਦਾ ਵੀ ਜਿਹੜਾ ਸ਼ੌਂਕ ਆ ਉਹ ਦੂਜੇ ਜਵਾਕਾਂ ਨੂੰ ਵੀ ਜਿਹੜਾ ਉਹ ਪ੍ਰੇਰਿਤ ਕਰੂਗਾ। ਤੇ ਦੱਸਿਆ ਗਿਆ ਕਿ ਜਦੋਂ ਉਹ ਗ੍ਰੈਜੂਏਟ ਹੋ ਜੂਗੀ, ਉਹਨੇ ਉਮੀਦ ਲਾਈ ਹੈ ਵੈਸੇ ਗ੍ਰੈਜੂਏਟ ਹੋ ਜੂਗੀ ਤਾਂ ਉਹ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਟੀਚਰ ਬਣ ਕੇ ਪੜ੍ਹਾਉਣ ਦਾ ਕੰਮ ਵੀ ਕਰੂਗੀ। ਪਰ ਉਹ ਕਹਿੰਦੀ ਕਿ ਮੈਂ ਐਕਸਾਈਟਡ ਹਾਂ ਕਿ ਐਟਲੀਸਟ ਮੈਂ ਦੂਜੇ ਜਵਾਕਾਂ ਨੂੰ ਪੜ੍ਹਾਉਣ ਜੋਗੀ ਹੋਈ ਹਾਂ, ਕਿਉਂਕਿ ਮੈਨੂੰ ਘੋੜਸਵਾਰੀ ਦੇ ਵਿੱਚ ਖੁਦ ਨੂੰ ਬੜਾ ਇੰਟਰਸਟ ਹੈ। ਤੇ ਇੱਕ ਸਮੈਸਟਰ ਦੇ ਵਿੱਚ ਹੁਣ ਜਿਹੜਾ ਇਹ ਘੰਟੇ ਤੈਅ ਕੀਤੇ ਜਾਣਗੇ, ਜਿਹਦੇ ਵਿੱਚ ਉਹ ਸਿਖਾਊਗੀ ਵੀ ਤੇ ਆਪ ਵੀ ਜਵਾਕਾਂ ਨੂੰ ਜਿਹੜਾ ਉਹ ਸਿੱਖੇਗੀ। ਜੀ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ 에ਅਰ ਫੋਰਸ 1 ਉਹ ਅੱਜ ਮੋਫਟ ਫੀਲਡ ਦੇ ਏਰੀਏ ਦੇ ਵਿੱਚ ਲੈਂਡ ਕੀਤਾ। ਉਹ ਆਪਣੇ ਫੰਡ ਰੇਜ਼ਿੰਗ ਦੇ ਲਈ ਤੇ ਜੋ 2024 ਦੀ ਕੈਂਪੇਨ ਆ ਉਹਦੇ ਸੰਬੰਧ ਦੇ ਵਿੱਚ ਆ ਰਹੇ ਹੈਗੇ ਆ। ਤੇ ਨਾਲ ਹੀ ਨਾਲ ਉਹਨਾਂ ਨੇ $600 ਮਿਲੀਅਨ ਕਲਾਈਮੇਟ ਅਡੈਪਟੇਸ਼ਨ ਪ੍ਰੋਜੈਕਟ ਦੇ ਲਈ ਵੀ ਅਨਾਉਂਸ ਕੀਤਾ ਹੈਗਾ ਆ। ਪਹਿਲੀ ਵਾਰੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਸ ਏਰੀਏ 'ਚ ਆ ਰਹੇ ਆ ਉਸ ਟਾਈਮ ਤੋਂ ਬਾਅਦ, ਜਦੋਂ ਕੈਪੀਟੋਲਾ ਤੇ ਐਪਟਸ ਏਰੀਏ ਦੇ ਵਿੱਚ ਸਟਾਰਮ ਆਏ ਸੀਗੇ। ਨੈਸਾ ਏਮਜ਼ ਰਿਸਰਚ ਸੈਂਟਰ ਦੇ ਡਾਇਰੈਕਟਰ ਯੂਜੀਨ ਟੂ ਸੈਂਟਾ ਕਲਾਰਾ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਪ੍ਰੈਜ਼ੀਡੈਂਟ ਸੂਜ਼ਨ ਐਲਨਬਰਗ, ਸੈਨ ਮਟੇਓ ਦੇ ਕਾਂਗਰਸਵੂਮਨ ਐਨਾ ਇਸ਼ੂ, ਗਵਰਨਰ ਗੈਵਨ ਨਿਊਸਮ, ਇਹ ਸਾਰੇ ਜੋ ਉੱਥੇ ਇਕੱਠੇ ਹੋ ਰਹੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਅਨਾਉਂਸ ਵੀ ਕਰਨ ਜਾ ਰਹੇ ਆ ਫੰਡ ਰੇਜ਼ਿੰਗ ਦੇ ਲਈ, ਤਾਂ ਕਿ ਜੋ ਅਗਲੀ ਇਲੈਕਸ਼ਨ ਆ ਉਹ ਜਿੱਤੀ ਜਾ ਸਕੇ। ਰੁਕ ਕਰਾਂਗੇ ਸੈਨ ਹੋਜ਼ੇ ਦਾ। ਸੈਨ ਹੋਜ਼ੇ ਦੇ ਵਿੱਚ ਇੱਕ ਵਿਅਕਤੀ ਨੂੰ, ਇਨਸਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਉਹਦੇ ਚਾਕੂ ਮਾਰੇ ਗਏ, ਜਿਹਦੇ ਵਿੱਚ ਇਸ ਹਮਲੇ ਨੇ ਉਸ ਦੀ ਜਾਨ ਲੈ ਲਈ। ਇਹ ਹਾਦਸਾ ਜਿਹੜਾ ਵਾਪਰਿਆ ਉਹ ਇੱਕ ਰੇਲੈਂਡ ਪਾਰਕ ਦੇ ਨੇੜੇ, ਅਪਾਰਟਮੈਂਟ ਬਿਲਡਿੰਗ ਦੇ ਨੇੜੇ ਵਾਪਰਿਆ। ਤੇ ਸਵੇਰੇ ਪੁਲਿਸ ਦੇ ਦੱਸਣ ਦੇ ਮੁਤਾਬਕ 11 ਵਜੇ ਦੀ ਘਟਨਾ ਹੈ, ਜਦੋਂ ਇਸ ਬੰਦੇ ਨੂੰ ਮਲਟੀਪਲ ਸਟੈਪ ਕੀਤਾ ਗਿਆ, ਕਈ ਵਾਰੀ ਚਾਕੂ ਜਿਹੜੇ ਉਹ ਮਾਰੇ ਗਏ। ਇਸ ਤੋਂ ਬਾਅਦ ਇਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ। ਹਸਪਤਾਲ ਜਾਣ ਤੇ ਰਸਤੇ ਦੇ ਵਿੱਚ ਹੀ ਜਾਂਦਿਆਂ ਉਹ ਜਿਹੜਾ ਦਮ ਤੋੜ ਗਿਆ। ਦੱਸਿਆ ਜਾ ਰਿਹਾ ਕਿ ਇਹ 17ਵਾਂ ਇਹੋ ਜਿਹਾ ਹਮਲਾ ਜਿਹਦੇ ਵਿੱਚ ਕਿਸੇ ਦੀ ਜਾਨ ਗਈ ਹੋਵੇ ਸੈਨ ਹੋਜ਼ੇ ਦੇ ਵਿੱਚ। ਤੇ ਅਸਲ ਦੇ ਵਿੱਚ ਹੁਣ ਇਹ ਤੇ ਹਮਲਾ ਕਿਹਨੇ ਕੀਤਾ, ਉਹਦੇ ਮੰਤਵ ਕੀ ਸੀਗੇ, ਇਹਦੇ ਬਾਰੇ ਪੁਲਿਸ ਨੇ ਕੋਈ ਵੀ ਜਿਹੜੀ ਜਾਣਕਾਰੀ ਉਹ ਨਹੀਂ ਦਿੱਤੀ। ਲੰਘੇ ਦਿਨੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਰਾਜਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਜੀ ਨੇ ਵੀ ਉਸ ਥਾਂ ਤੇ ਜਾ ਕੇ ਰਿਪੋਰਟਿੰਗ ਕੀਤੀ ਸੀ ਔਨ ਦੀ ਗਰਾਊਂਡ, ਜਿੱਥੇ ਇੱਕ ਪੰਜਾਬੀ ਨੌਜਵਾਨ ਨੂੰ ਜਿਹੜਾ ਉਹ ਸਟੈਬ ਕੀਤਾ ਗਿਆ ਸੀ, ਜਿਸ ਦੇ ਵਿੱਚ ਉਸ ਹਾਦਸੇ ਨੇ, ਉਸ ਹਮਲੇ ਨੇ ਉਸ ਨੌਜਵਾਨ ਦੀ ਜਾਨ ਲੈ ਲਈ ਸੀ। ਸੋ ਉਹ ਵੀ ਜਿਹੜਾ ਦੋਸ਼ੀ ਉਹ ਫੜਿਆ ਗਿਆ ਸੀ। ਉਹਨੇ ਤਾਂ ਕਈ ਜਣਿਆਂ ਨੂੰ ਸਟੈਬ ਕੀਤਾ ਤੇ ਕਈਆਂ ਉੱਤੇ ਗੱਡੀ ਚੜਾਈ ਸੀਗੀ, ਕਈਆਂ ਦੇ ਚਾਕੂ ਮਾਰੇ ਸਨ, ਚਾਕੂ ਦੇ ਨਾਲ ਹਮਲੇ ਕੀਤੇ ਸਨ। ਪਰ ਜਿਹੜਾ ਇਸ ਮਾਮਲੇ ਦਾ ਹਮਲਾਵਰ ਹੈ ਉਹ ਹਲੇ ਤੱਕ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਜੀ ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਪੂਰੇ ਜੇ ਅਮਰੀਕਾ ਦੇ ਵਿੱਚ ਦੇਖਿਆ ਜਾਵੇ ਕਿੱਥੇ ਸਭ ਤੋਂ ਜ਼ਿਆਦਾ ਰਹਿਣਾ ਮਹਿੰਗਾ ਹੈਗਾ ਆ, ਤੇ ਕੈਲੀਫੋਰਨੀਆ ਦੇ ਚਾਰ ਸ਼ਹਿਰ ਜੋ ਪਹਿਲੇ 10 ਦੇ ਵਿੱਚ ਆਉਂਦੇ ਹੈਗੇ ਆ, ਉਹ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਨਿਊਯਾਰਕ ਪਹਿਲੇ ਨੰਬਰ ਤੇ ਆ ਜਿੱਥੇ ਸਭ ਤੋਂ ਜ਼ਿਆਦਾ ਰੈਂਟ ਹੈਗਾ, ਐਕਸਪੈਂਸਿਵ ਆ। ਉਹ ਤੋਂ ਬਾਅਦ ਮਿਆਮੀ, ਫਿਰ ਕੈਲੀਫੋਰਨੀਆ ਦਾ ਸ਼ਹਿਰ ਔਕਸਨਰਡ, ਸੈਨ ਡੀਗੋ, ਲਾਸ ਐਂਜਲਸ ਤੇ ਨੈਪਾ ਕੈਲੀਫੋਰਨੀਆ। ਇਹ ਜੇ 10 ਸ਼ਹਿਰ ਆ, 10 ਦੇ ਵਿੱਚੋਂ 4 ਸ਼ਹਿਰ ਜਿੱਥੇ ਸਭ ਤੋਂ ਜ਼ਿਆਦਾ ਰੈਂਟ ਮਹਿੰਗਾ ਹੈਗਾ ਆ। ਜਰਸੀ ਸਿਟੀ ਦੀ ਰੈਂਟਲ ਮਾਰਕੀਟ $2450 ਆ, ਜਦ ਕਿ ਐਵਰੇਜ ਰੈਂਟ ਨਿਊਯਾਰਕ ਦੇ ਵਿੱਚ $3650 ਦੇ ਕਰੀਬ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਮੈਟਰੋ ਏਰੀਆ 2095 ਤੋਂ ਲੈ ਕੇ $4250 ਤੱਕ ਆ, ਤੇ ਐਵਰੇਜ ਮੀਡੀਅਨ ਰੈਂਟ ਕੈਲੀਫੋਰਨੀਆ ਦਾ $2895 ਆ। ਜੀ,
ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਅਕਸਰ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਲੋਕਾਂ ਨੂੰ ਗੋਲੀਆਂ ਚਲਾਉਣ ਦਾ ਬੜਾ ਸ਼ੌਕ ਹੈ। ਹੁਣ ਇਸੇ ਮਾਮਲੇ ਦੇ ਵਿੱਚ ਫ੍ਰੈਜ਼ਨੋ ਦਾ ਰੁਖ ਕਰਾਂਗੇ, ਜਿੱਥੇ ਹਵਾ ਦੇ ਵਿੱਚ ਹਵਾਈ ਫਾਇਰਿੰਗ ਕਰ ਰਹੇ ਇੱਕ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਹਨੇ ਕਾਫੀ ਟਾਈਮ ਜਿਹੜਾ ਇਹ ਇੱਕ ਹਵਾ ਦੇ ਵਿੱਚ ਗੋਲੀਆਂ ਜਿਹੜਾ ਚਲਾਉਂਦਾ ਰਿਹਾ। ਹੁਣ ਦੱਸਿਆ ਜਾ ਰਿਹਾ ਕਿ ਸਾਊਥ ਈਸਟ ਫ੍ਰੈਜ਼ਨੋ ਦੇ ਇਲਾਕਿਆਂ ਦੀ ਇਹ ਘਟਨਾ ਹੈ। ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਗੱਲ ਦੱਸੀ ਹੈ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਇਹ ਬੰਦਾ ਚਰਚ ਤੇ ਸੀਡਰ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਓਪਨ ਫਾਇਰਿੰਗ ਕਰ ਰਿਹਾ ਸੀਗਾ। ਤਾਂ ਉਸ ਤੋਂ ਬਾਅਦ ਇਹਨੂੰ ਦੱਸਿਆ ਕਿ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਜਾ ਕੇ ਇਹਨੂੰ ਗ੍ਰਿਫਤਾਰ ਕੀਤਾ ਤੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਇਹ ਕਿਸੇ ਨੂੰ ਡਰਾ ਰਿਹਾ ਸੀਗਾ ਜਾਂ ਕਿਸੇ ਦੇ ਪਿੱਛੇ ਪਿਆ ਹੋਇਆ ਸੀ ਜਾਂ ਕਿਸੇ ਤੇ ਹਮਲਾ ਕਰ ਰਿਹਾ ਸੀ, ਇਹਦੇ ਬਾਰੇ ਤਾਂ ਪਤਾ ਨਹੀਂ ਲੱਗਿਆ। ਪਰ ਇੰਨਾ ਜ਼ਰੂਰ ਹੈ ਕਿ ਹੁਣ ਇਸ ਨੂੰ ਫ੍ਰੇਜ਼ਰ ਕਾਉਂਟੀ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਹਨੂੰ ਫਾਇਰ ਆਰਮ ਤੇ ਕ੍ਰਿਮੀਨਲ ਥ੍ਰੈਟ ਦੇ ਜਿਹੜੇ ਚਾਰजेस ਆ ਉਹਨਾਂ ਦਾ ਸਾਹਮਣਾ ਕਰਨਾ ਪਊਗਾ। ਤੇ ਦੱਸਿਆ ਗਿਆ ਕਿ ਇਹ ਪੁਲਿਸ ਨੂੰ ਦੇਖਦਿਆਂ ਹੀ ਪਹਿਲਾਂ ਹਵਾ ਦੇ ਵਿੱਚ ਗੋਲੀਆਂ ਚਲਾ ਰਿਹਾ ਸੀ, ਹਵਾਈ ਫਾਇਰਿੰਗ ਕਰ ਰਿਹਾ ਸੀ। ਜਦੋਂ ਇਹਨੇ ਪੁਲਿਸ ਨੂੰ ਦੇਖਿਆ ਤਾਂ ਇਹਨੇ ਆਪਦੇ ਘਰ ਦੇ ਵਿੱਚ ਵੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਪੁਲਿਸ ਨੇ ਫਿਰ ਪੂਰੀ ਘਟਨਾ ਨੂੰ ਜਦੋਂ ਜਾਂਚਿਆ ਪਰਖਿਆ, ਪੁਲਿਸ ਵੀ ਪਹਿਲਾਂ ਡਰ ਗਈ ਕਿ ਪਤਾ ਨਹੀਂ ਇਹਦੇ ਨਾਲ ਹੋਰ ਕੌਣ ਹੈ ਜਾਂ ਇਹਦੇ ਕੋਲੇ ਹੋਰ ਕਿਹੋ ਜਿਹੇ ਆਰਮਸ ਨੇ ਜਾਂ ਕਿਹੋ ਜਿਹੇ ਹਥਿਆਰ ਨੇ। ਪਰ ਬਾਅਦ ਦੇ ਵਿੱਚ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਪਰ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਇਹਨੂੰ ਗ੍ਰਿਫਤਾਰ ਕਰਨ ਦੇ ਲਈ ਇਸ ਸ਼ਖਸ ਨੂੰ ਕਾਫੀ ਜਿਹੜੀ ਮੁਸ਼ੱਕਤ ਆ ਉਹ ਕਰਨੀ ਪਈ ਸੀਗੀ। ਜੀ ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੇ EMPLOYER ਆ ਇਦਾਂ ਦੇ ਵੀ ਹੋ ਸਕਦੇ ਆ। ਇੱਕ ਰੈਸਟੋਰੈਂਟ ਮਾਲਕ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਲਿਆਂਦਾ ਆਪਣੇ ਰੈਸਟੋਰੈਂਟਾਂ ਦੇ ਵਿੱਚ, ਜਿਹੜੀਆਂ 3 ਜਗ੍ਹਾ ਦੇ ਉੱਤੇ ਉਹਦੀਆਂ ਲੋਕੇਸ਼ਨਾਂ ਸੀਗੀਆਂ, ਚੀ ਗੈਬਰੀਆਲਡੀਨ ਕਾਰਪੋਰੇਸ਼ਨ ਕਰਕੇ। ਤੇ ਜੋ ਉਸ ਦੇ EMPLOYEE ਸੀ, ਉਹਨਾਂ ਨੂੰ ਇੱਕ ਬੰਦੇ ਨੂੰ ਐਜ਼ ਏ ਪ੍ਰੀਸਟ ਪੇਸ਼ ਕੀਤਾ ਤੇ ਉਹ ਪ੍ਰੀਸਟ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਜੇ ਤੁਸੀਂ ਆਪਣੇ ਪਾਪਾਂ ਤੋਂ ਮੁਕਤ ਹੋਣਾ ਚਾਹੁੰਦੇ ਆ ਕਿ ਮੈਨੂੰ ਦੱਸੋ ਕੀ ਕੀ ਜਿਹੜੀਆਂ ਗਲਤੀਆਂ ਤੁਸੀਂ ਕੀਤੀਆਂ, ਸਪੀਡਿੰਗ ਟਿਕਟ ਲਈ ਆ, ਕਦੇ ਸ਼ਰਾਬ ਪੀ ਕੇ ਗੱਡੀ ਚਲਾਈ ਆ। ਸੋ EMPLOYEE ਬੜੇ ਹੈਰਾਨ ਹੋਏ, ਕਹਿੰਦੇ ਵੀ ਸਾਡਾ ਜੋ ਕੁਐਸਚਨ ਆਨਸਰ ਆ ਇਹ ਤਾਂ ਰੈਸਟੋਰੈਂਟ ਦੇ ਬਾਬਤ ਹੋਣੇ ਆ ਚਾਹੀਦੇ ਆ, ਵੀ ਤੁਸੀਂ ਪ੍ਰੀਸਟ ਸਾਹਿਬ ਹੋਰੇ ਪੁੱਛੀ ਜਾਂਦੇ ਆ। ਫਿਰ ਹੁਣ ਕਹਿੰਦੇ ਕੰਮ ਦੇ ਬਾਰੇ ਪੁੱਛਿਆ ਵੀ ਹਾਂ ਵੀ ਕੰਮ ਦੇ ਉੱਤੇ ਤੁਸੀਂ ਕੋਈ ਮਨੀ ਤਾਂ ਨਹੀਂ ਕਦੇ ਚੋਰੀ ਕੀਤਾ, ਕੰਮ ਤੇ ਲੇਟ ਤਾਂ ਨਹੀਂ ਆਏ, ਕੋਈ ਕਿਸੇ EMPLOYEE ਦਾ ਨੁਕਸਾਨ ਤਾਂ ਨਹੀਂ ਕੀਤਾ, ਤੇ ਤੁਹਾਡੀਆਂ ਬੈਡ ਇੰਟੈਂਸ਼ਨ ਤਾਂ ਨਹੀਂ ਹੈਗੀਆਂ ਜੋ ਮਾਲਕ ਆ ਉਹਦੀ ਤਰਫ। ਉਹ ਤੋਂ ਬਾਅਦ ਫਿਰ ਇੱਕ EMPLOYEE ਨੇ ਜਾ ਕੇ ਡਿਪਾਰਟਮੈਂਟ ਆਫ ਲੇਬਰ ਦੇ ਕੋਲ ਕੰਪਲੇਨ ਵੀ ਕਰਤੀ, ਕਿਉਂਕਿ ਜਿਹੜੇ ਉਹਨਾਂ ਨੂੰ ਕਈ ਪੈਸੇ ਇਕੱਠੇ ਹੁੰਦੇ ਸੀ, ਜਿਹੜੀ ਟਿਪਸ ਵਗੈਰਾ ਦਿੰਦੇ ਆ, ਉਹ EMPLOYEES ਨੂੰ ਨਹੀਂ ਦਿੰਦਾ ਸੀ, ਜਿਹੜੇ ਮੈਨੇਜਰ ਸੀ ਉਹਨਾਂ ਨੂੰ ਦੇ ਦਿੰਦਾ ਸੀ। ਸੋ ਜਦੋਂ ਇਹ ਲੇਬਰ ਕੋਰਟ ਦੇ ਵਿੱਚ ਕੇਸ ਚਲਾ ਗਿਆ, ਇੱਕ EMPLOYER ਨੂੰ ਉਸਨੇ ਜੋ ਇੱਕ EMPLOYEE ਆ ਸੌਰੀ ਉਸਨੂੰ ਫਾਇਰ ਵੀ ਕਰ ਦਿੱਤਾ ਸੀ ਇਸ EMPLOYER ਨੇ। ਤੇ ਫਿਰ ਹੁਣ ਜੱਜਮੈਂਟ ਹੋਈ ਹੈਗੀ ਆ, ਸੈਟਲਮੈਂਟ ਹੋ ਗਈ ਹੈਗੀ ਆ। US ਦੇ ਜੱਜ ਵਿਲੀਅਮ ਵੀ ਸ਼ਵ ਨੇ ਮਈ 8 ਨੂੰ ਚੀ ਗੈਬਰੀਆਲਡੀ LLC ਤੇ ਉਹਦੇ ਜੋ ਆਪਰੇਟਰਸ ਹੈਗੇ ਆ ਐਡਜੂਆਰਡੋ ਹਰਨਾਂਡੇਸ, ਹੈਕਟਰ ਮਾਰਟੀਨਸ, ਐਲਹੈਂਡਰੋ ਰੋਦਰੀਗਸ, ਉਹਨਾਂ ਨੂੰ ਕਿਹਾ ਵੀ $70,000 ਦੇ ਕਰੀਬ ਜਿਹੜੀਆਂ ਤਨਖਾਹਾਂ EMPLOYEES ਦੀਆਂ ਰਹਿੰਦੀਆਂ ਉਹ ਪੇ ਕਰੋ, ਤੇ ਉਹ ਤੋਂ ਬਿਨਾਂ $70,000 ਹੋਰ ਡੈਮੇजेस 35 EMPLOYEES ਦੇ। ਇਹ ਤੋਂ ਬਾਅਦ ਰੈਸਟੋਰੈਂਟ ਓਨਰਸ ਨੂੰ $5,000 ਸਿਵਲ ਪੈਨਲਟੀ ਡਿਪਾਰਟਮੈਂਟ ਆਫ ਲੇਬਰ ਨੂੰ ਪੇ ਕਰਨੀ ਪਊਗੀ। ਇਹ ਉਹਨਾਂ ਨੇ ਜੱਜਮੈਂਟ ਮੰਨੀ ਹੈਗੀ ਆ। ਜੀ ਜੀ, ਜਾਂਦੇ ਦੇ ਸਟਾਕ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਦੇ ਜਾਈਏ ਹਰਜੋਤ ਸਿੰਘ ਜੀ। ਜੀ, ਸਟਾਕ ਮਾਰਕੀਟ ਅੱਜ ਕਲੋਜ਼ ਸੀ ਕਿਉਂਕਿ ਅੱਜ ਫੈਡਰਲ ਹੌਲੀਡੇ ਆ। ਤੇ ਪਰ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ $81.98 ਰਹੇ ਆ। ਇੱਕ $US ਦੇ ਬਰਾਬਰ ਕੈਨੇਡਾ ਦੇ $1.32, ਇੱਕ $US ਦੇ ਬਰਾਬਰ ਪਾਕਿਸਤਾਨ ਦੇ $287.50। ਜੀ ਜੀ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ। ਹੁਣ ਅੱਗੇ ਤੁਸੀਂ ਪੰਜਾਬੀ ਰੇਡੀਓ USA ਤੇ ਗੁਰਬਾਣੀ ਸਰਵਣ ਕਰੋਗੇ। ਉਪਰੰਤ ਆਪਾਂ 8:30 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਅਪਡੇਟ ਮਾਫ ਕਰਨਾ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਹੋਰ ਅਪਡੇਟਸ ਪੰਜਾਬ ਤੇ ਭਾਰਤ, ਸਿਆਸਤ, ਸਮਾਜ ਦੀਆਂ ਘਟਨਾਵਾਂ, ਖਬਰਾਂ ਬਾਰੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹਰਜੋਤ ਸਿੰਘ ਜੀ ਲੱਗੇ ਜੀ ਇਜਾਜ਼ਤ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।